ਅਸਲਾਮੁਅਲੈਕਮ ਦੋਸਤੋ, ਬੇਲੀਓ ਤੇ ਸੱਜਣੋ। ਮੈਂ ਤੁਹਾਡਾ ਖਾਦਮ ਅਮਾਨਤ ਅਲੀ ਤੇ ਮੈਂ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਨਵੇਲੀ ਤੇ ਖੂਬਸੂਰਤ ਦਿਲਕਸ਼ ਕਹਾਣੀ ਲੈ ਕੇ ਆਇਆ। ਮਨ ਕੀ ਬਾਤ, ਯਾਨੀ ਪੰਜਾਬੀ ਵਿੱਚ ਮਨ ਦੀ ਗੱਲ। ਆਓ ਕਹਾਣੀ ਸ਼ੁਰੂ ਕਰਨੇ ਆ। ਇੱਕ ਬਾਦਸ਼ਾਹ ਹੁੰਦਾ ਹੈ ਤੇ ਉਹਦੇ ਦਿਲ ਦੇ ਵਿੱਚ ਖਿਆਲ ਆਉਂਦਾ ਹੈ ਕਿ ਮੇਰੀ ਆਵਾਮ, ਮੇਰੇ ਲੋਕ ਮੇਰੀ ਮਨ ਦੀ ਗੱਲ ਸਮਝਦੇ ਨੇ ਜਾਂ ਨਹੀਂ ਸਮਝਦੇ। ਉਹ ਇੱਕ ਦਿਨ ਪੂਰੀ ਕਚਹਿਰੀ ਲੱਗੀ ਹੁੰਦੀ ਹੈ, ਲੋਕ ਖੜੇ ਹੁੰਦੇ ਨੇ ਤੇ ਉਹ ਪੁੱਛਦਾ ਹੈ ਕਿ ਕਿਸੇ ਬੰਦੇ ਨੂੰ ਮੇਰੇ ਮਨ ਦੀ ਗੱਲ ਦਾ ਪਤਾ ਹੈ ਜਾਂ ਜੋ ਮੇਰੇ ਮਨ ਵਿੱਚ ਚੱਲ ਰਿਹਾ ਹੈ ਉਹ ਜਾਣ ਸਕਦਾ ਹੈ। ਲੇਕਿਨ ਸਭ ਖਾਮੋਸ਼ ਹੋ ਗਏ ਤੇ ਇੱਕ ਨੌਜਵਾਨ ਖੜਾ ਹੋ ਕੇ ਆਂਦਾ ਕਿ ਬਾਦਸ਼ਾਹ ਸਲਾਮਤ, ਅਸੀਂ ਤੇ ਕਦੀ ਕਦਾਈ ਕੰਮਕਾਰ ਆਣੇ ਆ ਤੇ ਤੁਹਾਡੇ ਮੁਲਾਜ਼ਮ ਜਿਹੜੇ ਨੇ, ਵਜ਼ੀਰ ਮਸ਼ੀਰ ਜਾਂ ਤੁਹਾਡੇ ਮੰਤਰੀ, ਉਹ ਸਦਾ ਤੁਹਾਡੇ ਕੋਲ ਰਹਿੰਦੇ ਨੇ, ਇਹ ਸਵਾਲ ਤੁਸੀਂ ਉਹਨਾਂ ਕੋਲੋਂ ਪੁੱਛੋ। ਤੇ ਬਾਦਸ਼ਾਹ ਨੇ ਆਖਿਆ ਵੀ ਗੱਲ ਤਾਂ ਤੇਰੀ ਠੀਕ ਹੈ ਕਿ ਉਹ 24 ਘੰਟੇ ਮੇਰੇ ਕੋਲ ਰਹਿੰਦੇ ਨੇ, ਭਲਾ ਉਹ ਮੇਰੇ ਮਨ ਦੀ ਗੱਲ ਬੁੱਝਦੇ ਨੇ। ਤੇ ਬਾਦਸ਼ਾਹ ਨੇ ਆਪਣੇ ਮੰਤਰੀਆਂ ਨੂੰ ਪੁੱਛਿਆ, ਕਿਉਂ ਵੀ ਮੇਰੇ ਮਨ ਦੀ ਗੱਲ ਬੁੱਝ ਲੈਂਦੇ ਜੀ ਜਾਂ ਮੇਰੇ ਮਨ ਦੀ ਗੱਲ ਤੁਸੀਂ ਜਾਣਦੇ ਜੇ? ਉਹ ਸਾਰੇ ਮੰਤਰੀਆਂ ਨੇ ਜਵਾਬ ਦਿੱਤਾ, ਨਹੀਂ ਬਾਦਸ਼ਾਹ ਸਲਾਮਤ, ਅਸੀਂ ਤੁਹਾਡੇ ਮਨ ਦੀ ਗੱਲ ਨਹੀਂ ਬੁੱਝ ਸਕਦੇ। ਤੇ ਬਾਦਸ਼ਾਹ ਨੇ ਉਹਨਾਂ ਨੂੰ, ਸਾਰੇ ਤੁਸੀਂ ਮੁਫਤ ਦੀਆਂ ਤਨਖਾਹਾਂ ਲੈਂਦੇ ਜੇ ਕਿ ਤੁਹਾਨੂੰ ਮੇਰੇ ਮਨ ਦੀ ਗੱਲ ਦਾ ਨਹੀਂ ਪਤਾ। ਸਾਰੇ ਜਿਹੜੇ ਮੰਤਰੀ ਹੁੰਦੇ ਨੇ ਨਾ, ਉਹ ਆਖ ਦਿੰਦੇ ਨੇ ਕਿ ਸਾਨੂੰ ਤਾਂ ਵਜ਼ੀਰ ਨੇ ਭਰਤੀ ਕੀਤਾ ਹੈ, ਤੁਸੀਂ ਜਾਣੋ ਤੇ ਵਜ਼ੀਰ ਜਾਣੇ। ਬਾਦਸ਼ਾਹ ਵਜ਼ੀਰ ਨੂੰ ਹਾਜ਼ਰ ਕਰਕੇ ਕਹਿੰਦਾ ਹੈ ਕਿ ਮੈਨੂੰ 1 ਮਹੀਨੇ ਦੇ ਅੰਦਰ ਅੰਦਰ ਇਹੋ ਜਿਹਾ ਬੰਦਾ ਚਾਹੀਦਾ ਹੈ ਜਿਹੜਾ ਬੰਦਾ ਮੇਰੇ ਮਨ ਦੀ ਗੱਲ ਬੁੱਝ ਲਵੇ ਜਾਂ ਮੇਰੇ ਮਨ ਦੀ ਗੱਲ ਜਾਣ ਲਵੇ, ਤੇ ਨਹੀਂ ਤਾਂ ਮੈਂ ਤੇਰਾ 1 ਮਹੀਨੇ ਬਾਅਦ ਸਿਰ ਕਲਮ ਕਰ ਦਿਆਂਗਾ, ਤੈਨੂੰ ਫਾਂਸੀ ਲਾ ਦਿਆਂਗਾ। ਵਜ਼ੀਰ ਬੜਾ ਪਰੇਸ਼ਾਨ ਹੋ ਗਿਆ। ਵਜ਼ੀਰ ਆਪਣੇ ਘਰ ਚਲਾ ਗਿਆ, ਪਰੇਸ਼ਾਨੀ ਦੇ ਆਲਮ ਦੇ ਵਿੱਚ, ਨਾ ਕੁਛ ਖਾਵੇ ਨਾ ਪੀਵੇ। ਸੁਬਾਹ ਉੱਠੇ, ਵਜ਼ੀਰ ਜਾਏ ਜੰਗਲਾਂ ਪਹਾੜਾਂ ਵਿੱਚ, ਸ਼ਹਿਰਾਂ ਵਿੱਚ, ਹਰ ਜਗ੍ਹਾ ਤੇ ਉਹਨੇ ਐਲਾਨ ਕਰਾਇਆ ਕਿ ਕੋਈ ਬੰਦਾ ਬਾਦਸ਼ਾਹ ਦੇ ਮਨ ਦੀ ਗੱਲ ਬੁੱਝ ਲਵੇ, ਲੇਕਿਨ ਕੋਈ ਐਸਾ ਬੰਦਾ ਨਾ ਮਿਲਿਆ। 2 ਦਿਨ ਰਹਿ ਗਏ, 28 ਦਿਨ ਪੂਰੇ ਹੋ ਗਏ ਤੇ ਉਹਦੀ ਬੇਟੀ ਨੇ ਪੁੱਛਿਆ ਕਿ ਵਾਲਦ ਸਾਹਿਬ ਕੀ ਗੱਲ ਹੈ, ਤੁਸੀਂ ਇੰਨੇ ਕਮਜ਼ੋਰ ਹੁੰਦੇ ਜਾਂਦੇ ਜੇ, ਨਾ ਕੁਛ ਖਾਂਦੇ ਜੇ ਨਾ ਪੀਂਦੇ ਜੇ। ਤੇ ਉਹ ਵਜ਼ੀਰ ਕਹਿੰਦਾ ਕਿ ਬੇਟੀ, ਇਹ ਗੱਲ ਹੈ ਕਿ ਬਾਦਸ਼ਾਹ ਦਾ ਹੈ ਕਿ ਕੋਈ ਬੰਦਾ ਜਿਹੜਾ ਮੇਰੇ ਮਨ ਦੀ ਗੱਲ ਬੁਝੇ, ਉਹ ਬੰਦਾ ਜਿਹੜਾ ਨਾ ਲੈ ਕੇ ਆਓ। ਮੈਂ ਹਰ ਜਗ੍ਹਾ ਤੇ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਇਹੋ ਜਿਹਾ ਬੰਦਾ ਨਹੀਂ ਮਿਲਿਆ। ਲੜਕੀ ਕਹਿੰਦੀ ਕਿ ਅਬੂ ਜਾਨ, ਤੁਸੀਂ ਮੈਨੂੰ 2 ਸਿਪਾਹੀ ਦਿਓ ਤੇ 12 ਘੰਟੇ ਦਾ ਟਾਈਮ ਦਿਓ, ਮੈਂ ਕੋਈ ਨਾ ਕੋਈ ਬੰਦਾ ਲੈ ਕੇ ਆਵਾਂਗੀ। ਤੇ ਵਜ਼ੀਰ ਕਹਿੰਦਾ ਹੈ ਕਿ ਠੀਕ ਹੈ। ਉਹ ਲੜਕੀ ਜਾਂਦੀ ਇੱਕ ਜੰਗਲ ਦੇ ਵਿੱਚ, ਵੇਖਦੀ ਕਿ ਇੱਕ ਗਰੀਬ ਜਿਹਾ ਲੜਕਾ ਭੇਡਾਂ ਚਰਾਉਂਦਾ ਫਿਰਦਾ ਹੁੰਦਾ ਹੈ ਤੇ ਉਸ ਨੂੰ ਫੜ ਕੇ ਘਰੇ ਲੈ ਆਉਂਦੀ ਹੈ। ਉਹਦਾ ਵਾਲਦ ਕਹਿੰਦਾ ਹੈ ਕਿ ਇਹ ਅਨਪੜ੍ਹ ਕੀ ਜਵਾਬ ਦੇਗਾ? ਉਹ ਲੜਕੀ ਕਹਿੰਦੀ ਹੈ ਕਿ ਤੁਸੀਂ ਜਾਣਾ ਹੈ, ਸੁਬਾਹ ਜਾ ਕੇ ਇਹਨੂੰ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰ ਦੇਣਾ, ਅੱਗੋਂ ਆਪੇ ਇਸ ਸਵਾਲ ਦਾ ਜਵਾਬ ਦੇਗਾ। ਲੇਕਿਨ ਲੜਕੇ ਨੂੰ ਵੀ ਦੱਸਿਆ ਨਹੀਂ ਹੁੰਦਾ ਕਿ ਇਹ ਮਾਮਲਾ ਹੈ। ਸੁਬਾਹ ਹੋਈ ਤੇ ਬਾਦਸ਼ਾਹ ਨੇ ਬੜਾ ਵੱਡਾ ਮਜਮਾ ਲਾ ਲਿਆ ਕਿ ਅੱਜ ਵਜ਼ੀਰ ਨੇ ਮੇਰੇ ਮਨ ਦੀ ਗੱਲ ਬੁੱਝਣ ਵਾਲਾ ਇੱਕ ਬੰਦਾ ਲੈ ਕੇ ਆਉਣਾ ਹੈ। ਪੂਰੇ ਮਜਮੇ ਦੇ ਵਿੱਚ ਉਹਨੇ ਬੜੀ ਆਪਣੀ ਠਾਠ ਬਾਠ ਬਣਾਈ ਹੁੰਦੀ ਬਾਦਸ਼ਾਹ ਨੇ, ਤੇ ਵਜ਼ੀਰ ਜਾਂਦਾ ਤੇ ਜਾ ਕੇ ਉਸ ਲੜਕੇ ਨੂੰ ਪੇਸ਼ ਕਰ ਦਿੰਦਾ। ਜਦੋਂ ਉਹ ਵਜ਼ੀਰ ਜਾ ਕੇ ਉਸ ਲੜਕੇ ਨੂੰ ਪੇਸ਼ ਕਰਦਾ ਹੈ ਤੇ ਉਹ ਲੜਕਾ ਜਿਹੜਾ ਹੈ ਨਾ, ਥਰ ਥਰ ਕੰਬੀ ਜਾਂਦਾ ਹੈ, ਲੱਤਾਂ ਬਾਹੀਆਂ ਦੀਆਂ ਕੰਮ ਨਹੀਂ ਕਰਦੀਆਂ ਤੇ ਕੰਬੀ ਜਾਂਦਾ ਹੈ। ਸੋਚਦਾ ਹੈ ਕਿ ਮੈਂ ਹੁਣ ਬਾਦਸ਼ਾਹ ਨੂੰ ਕੀ ਆਖਾਂ। ਤੇ ਬਾਦਸ਼ਾਹ ਸੋਚਦਾ ਹੈ ਕਿ ਇਹ ਗਰੀਬ ਗੁਰਵਾ ਜਿਹੜਾ, ਇਹ ਮੇਰੇ ਸਵਾਲ ਦਾ ਜਵਾਬ ਦੇਗਾ ਜਾਂ ਮੇਰੇ ਮਨ ਦੀ ਗੱਲ ਬੁਝੇਗਾ। ਖੈਰ, ਬਾਦਸ਼ਾਹ ਦਾ ਕਿ ਮੈਂ ਹੁਣ ਇੰਨਾ ਵੱਡਾ ਮਜਮਾ ਇਕੱਠਾ ਕੀਤਾ ਹੈ ਤੇ ਹੋਵੇ ਨਾ ਹੁਣ ਮੈਨੂੰ ਕੁਛ ਪੁੱਛ ਹੀ ਲਵਾਂ। ਤੇ ਬਾਦਸ਼ਾਹ ਉਂਗਲੀ ਦਾ ਇਸ਼ਾਰਾ ਕਰਦਾ ਹੈ ਕਿ ਇੱਕ, ਤੇ ਉਹ ਲੜਕਾ ਅੱਗੋਂ 2 ਉਂਗਲੀਆਂ ਖੜੀਆਂ ਕਰ ਦਿੰਦਾ ਤੇ ਬਾਦਸ਼ਾਹ ਵਾਹ ਵਾਹ ਕਰ ਦਿੰਦਾ ਹੈ ਕਿ ਇਹਨੇ ਮੇਰੇ ਮਨ ਦੀ ਗੱਲ ਬੁੱਝ ਲਈ। ਤੇ ਲੋਕ ਅਸ਼ ਕਰਨ ਲੱਗ ਪੈਂਦੇ ਨੇ। ਫਿਰ ਬਾਦਸ਼ਾਹ ਜਿਹੜਾ ਹੈ ਉਹ 3 ਉਂਗਲੀਆਂ ਖੜੀਆਂ ਕਰਦਾ ਹੈ ਤੇ ਉਹ ਲੜਕਾ ਤੌਬਾ ਤੌਬਾ ਕਰਦਾ ਤੇ ਮਾਫੀਆਂ ਮੰਗਦਾ ਤੇ ਨਾ ਨਾ ਕਰਦਾ, ਉੱਥੋਂ ਭੱਜ ਜਾਂਦਾ। ਸਿਪਾਹੀ ਉਹਨੂੰ ਫੜਨ ਲੱਗਦੇ ਨੇ ਤੇ ਬਾਦਸ਼ਾਹ ਕਹਿੰਦਾ ਕਿ ਨਹੀਂ, ਉਹਨੇ ਮੇਰੇ 3 ਸਵਾਲਾਂ ਦੇ ਜਵਾਬ ਸਹੀ ਦੇ ਦਿੱਤੇ ਨੇ, ਉਹਨੂੰ ਜਾਣ ਦਿਓ। ਬਾਦਸ਼ਾਹ ਨੇ ਸਾਰੇ ਸ਼ਹਿਰ ਦੇ ਜਿੰਨੇ ਲੋਕ ਉੱਥੇ ਜਮ੍ਹਾਂ ਹੋਏ ਸੀ ਉਹਨਾਂ ਨੂੰ ਮਠਿਆਈਆਂ ਵੰਡੀਆਂ। ਉਹਨਾਂ ਨੂੰ ਤੇ ਬਾਦਸ਼ਾਹ ਵਜ਼ੀਰ ਨੂੰ ਅਸ਼ਰਫੀਆਂ ਦਿੰਦਾ ਹੈ, ਇਨਾਮ ਕਨਾਮ ਦਿੰਦਾ ਹੈ ਕਿ ਜਾ ਉਸ ਬੰਦੇ ਨੂੰ ਦੇ ਕੇ ਆਓ। ਤੇ ਬਾਦਸ਼ਾਹ ਸੋਚਦਾ ਹੈ ਕਿ ਬਾਦਸ਼ਾਹ ਸਲਾਮਤ, ਮੈਂ ਜਾਣ ਸਕਣਾ ਕਿ ਤੁਸੀਂ ਕੀ ਗੱਲ ਕੀਤੀ ਤੇ ਕੀ ਸਵਾਲ ਜਵਾਬ ਹੋਇਆ? ਤੇ ਬਾਦਸ਼ਾਹ ਉਸ
ਬਾਦਸ਼ਾਹ ਵਜ਼ੀਰ ਨੂੰ ਆਂਦਾ ਕਿ ਵਜ਼ੀਰ, ਮੈਂ ਆਖਿਆ ਇੱਕ ਰੱਬ ਦੀ ਜ਼ਾਤ, ਇੱਕ ਰੱਬ ਦੀ ਜ਼ਾਤ ਤਾਕਤ ਬਾਰੇ, ਤੇ ਉਹਨੇ ਅੱਗੋਂ ਆਖਿਆ ਨਹੀਂ, ਦੋ, ਇੱਕ ਰੱਬ ਦੀ ਜ਼ਾਤ ਤੇ ਦੂਸਰਾ ਰਾਜਾ ਯਾਨੀ ਬਾਦਸ਼ਾਹ ਮੈਂ। ਤੇ ਫਿਰ ਮੈਂ ਆਖਿਆ ਕਿ ਤੀਸਰਾ ਕੋਈ, ਉਹਨੇ ਆਖਿਆ ਨਾ 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 ਕਰਦਾ, ਤੇ ਉਹ ਮਾਫੀਆ ਮੰਗਦਾ ਭੱਜ ਗਿਆ। ਮੇਰੇ ਸਵਾਲ ਦਾ ਜਵਾਬ ਮਿਲ ਗਿਆ। ਵਜ਼ੀਰ ਨੇ ਅਸ਼ਰਫੀਆਂ ਲੈ ਲਈਆਂ ਤੇ ਉਸ ਲੜਕੇ ਨੂੰ ਲੱਭਣ ਤੁਰ ਪਿਆ। ਪੁੱਛਦਾਸ ਕੀਤੀ, ਉਹਨੇ ਆਖਿਆ ਜੀ ਉਹ ਤੇ ਪਾਗਲ ਹੋਇਆ ਫਿਰਦਾ, ਉਹ ਤੇ ਨਾ ਨਾ ਕਰਦਾ ਫਿਰਦਾ ਹੈ, ਪਤਾ ਨਹੀਂ ਉਹ ਲੱਭਦਾ ਲੱਭਾਦਿਆ ਵਜ਼ੀਰ ਉਸ ਲੜਕੇ ਦੇ ਕੋਲ ਗਿਆ ਤੇ ਜਾ ਕੇ ਉਹਨੂੰ ਆਂਦਾ ਕਿ ਇਹ ਸ਼ਰਫੀਆਂ, ਆਂਦਾ ਵੀ ਮੈਂ ਤੇਰਾ ਹੋਰ ਕੋਈ ਕੰਮ ਨਹੀਂ ਕਰਨਾ। ਵਜ਼ੀਰਾਂ ਦਾ ਨਹੀਂ, ਕੰਮ ਜਿਹੜਾ ਸੀ ਤੂੰ ਮੇਰਾ ਕਰ ਦਿੱਤਾ ਹੈ, ਹੁਣ ਇਹ ਸ਼ਰਫੀਆਂ ਲੈ ਲੈ, ਪਰ ਮੈਨੂੰ ਇੱਕ ਗੱਲ ਦੱਸ ਕਿ ਤੈਨੂੰ ਬਾਦਸ਼ਾਹ ਨੇ ਕੀ, ਤੂੰ ਬਾਦਸ਼ਾਹ ਨੂੰ ਆਖਿਆ ਤੇ ਬਾਦਸ਼ਾਹ ਨੇ ਤੈਨੂੰ ਕੀ ਆਖਿਆ। ਵਜ਼ੀਰ ਨੂੰ ਲੜਕਾ ਜਵਾਬ ਦਿੰਦਾ ਕਿ ਤੂੰ ਤੇ ਮੈਨੂੰ ਕੁਝ ਦੱਸਿਆ ਨਹੀਂ ਸੀ, ਨਾ ਮੈਂ ਕੋਈ ਤੋਹਫਾ ਲੈ ਕੇ ਗਿਆ ਬਾਦਸ਼ਾਹ ਵਾਸਤੇ ਜਿਹੜਾ ਮੈਂ ਇਹਨੂੰ ਜਾ ਕੇ ਤੇ ਤੋਹਫਾ ਦੇਵਾਂ। ਤੇ ਮੈਂ ਹੈਰਾਨ ਪਰੇਸ਼ਾਨ ਹੋ ਗਿਆ ਕਿ ਹੁਣ ਬਾਦਸ਼ਾਹ ਨੂੰ ਮੈਂ ਕੀ ਆਖਾਂ। ਉਹ ਤਾਂ ਬਾਦਸ਼ਾਹ ਚੰਗਾ ਸੀ ਜਿਹਨੇ ਮੇਰੇ ਕੋਲ ਇੱਕ ਸਵਾਲ ਪੁੱਛ ਲਿਆ। ਉਹਨੇ ਆਖਿਆ ਕਿ ਇੱਕ, ਵੀ ਮੈਨੂੰ ਇੱਕ ਭੇਡ ਦੇ ਦੇ, ਤੇ ਮੈਂ ਆਖਿਆ ਕਿ ਨਹੀਂ, ਇੱਕ ਨਹੀਂ ਮੈਂ ਦੋ ਦਿਆਂਗਾ। ਫਿਰ ਉਹਨੇ ਆਖਿਆ ਕਿ ਤਿੰਨ, ਤੇ ਮੈਂ ਆਖਿਆ ਵੀ ਨਹੀਂ, ਮੇਰੇ ਕੋਲ ਤੇ ਹੈ ਹੀ ਤਿੰਨ ਨੇ। ਮੈਂ ਮਾਫੀਆਂ ਮੰਗਦਾ ਉੱਥੋਂ ਭੱਜ ਆਇਆ ਵੀ ਮੇਰੇ ਕੋਲ ਤੇ ਇੰਨੀਆਂ ਹੀ ਤਿੰਨ ਨੇ, ਤੇ ਫਿਰ ਤਾਂ ਮੇਰੇ ਕੋਲ ਭੇਡਾਂ ਦੀ ਨਸਲ ਹੀ ਖਤਮ ਹੋ ਜਾਏਗੀ, ਮੈਂ ਗਰੀਬ ਬੰਦਾ ਕੀ ਖਾਵਾਂਗਾ। ਵਜ਼ੀਰ ਨੇ ਆਖਿਆ ਕਿ ਤੂੰ ਹੁਣ ਮੇਰੀ ਸੁਣ ਗੱਲ, ਤੈਨੂੰ ਕੋਈ ਪੁੱਛੇ ਨਾ ਕਿ ਤੂੰ ਕੀ ਜਵਾਬ ਦਿੱਤਾ ਹੈ, ਤੇ ਤੂੰ ਇਹ ਨਹੀਂ ਆਖਣਾ, ਤੂੰ ਆਖਣਾ ਇੱਕ ਰੱਬ ਦੀ ਜ਼ਾਤ ਤੇ ਦੂਸਰਾ ਬਾਦਸ਼ਾਹ ਦੀ ਤਾਕਤ, ਹੋਰ ਕੋਈ ਨਹੀਂ। ਬਸ ਇਹੋ ਹੀ ਸਵਾਲ ਦਾ ਜਵਾਬ ਹੈ ਤੇ ਇਹ ਲੈ ਫੜ ਅਸ਼ਰਫੀਆਂ। ਇਹ ਸੀ ਮਨ ਦੀ ਗੱਲ ਦੀ ਕਹਾਣੀ। ਕਾਫੀ